ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਗੁਰਦੁਆਰਾ ਸ਼ਹੀਦਾਂ ਹਿਕਸਵਿਲ ਨਿਊਯਾਰਕ ਵਿਖੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਰਾਤ ਨੂੰ 7 ਤੋਂ 9 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ ਤੇ ਜਿਹੜੇ 2 ਐਤਵਾਰ ਵਿੱਚ ਆਉਣਗੇ ਉਹਨਾਂ ਦੇ ਵਿੱਚ ਚੁਪਹਿਰਿਆਂ ਦੇ ਵਿੱਚ ਆਪ ਜੀਆਂ ਦੇ ਮੈਂ ਦਰਸ਼ਨ ਕਰਾਂਗਾ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ, ਅੱਗੇ ਤੋਂ ਅੱਗੇ ਮੈਸੇਜ ਨੂੰ ਸ਼ੇਅਰ ਵੀ ਕਰਿਓ ਔਰ ਸਾਰਿਆਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਸ ਸਮਾਗਮ ਦੇ ਵਿੱਚ ਦਰਸ਼ਨ ਵੀ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ ਨਾਲ ਗੁਰਬਾਣੀ ਦੀ ਸੰਥਿਆ, ਕਿਵੇਂ ਬੱਚੇ ਅਰਦਾਸਾਂ ਕਰਦੇ ਨੇ, ਕਿਵੇਂ ਤੁਸੀਂ ਸਾਰਾ ਨਜ਼ਾਰਾ ਵੇਖਦੇ ਹੀ ਹੋ, ਕਿਵੇਂ ਬੱਚੇ ਸਾਰੇ ਜੁੜ ਰਹੇ ਨੇ। ਇਹ ਅਕੈਡਮੀ ਦੇ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਜੋ ਹੁਣ ਖੁੱਲ ਰਹੇ ਨੇ। 10 ਅਪ੍ਰੈਲ ਦੁਪਹਿਰੀ 12 ਵਜੇ ਇੱਥੇ ਇੰਟਰਵਿਊ ਹੋਏਗੀ ਬੱਚਿਆਂ ਦੀ। 8ਵੀਂ ਪਾਸ ਬੱਚੇ ਵੀ ਇਸ ਵਾਰੀ ਲਏ ਜਾਣਗੇ। ਉਹਨਾਂ ਦੀ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ ਫ੍ਰੀ ਕਰਾਈ ਜਾਏਗੀ। ਉਹ ਤੁਹਾਡੀ ਸੰਗਤ ਵੱਲੋਂ, ਤੁਹਾਡੀ ਮਾਇਆ ਚੋਂ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰਾਈ ਜਾਏਗੀ। ਜਿਹੜੇ ਬੱਚੇ ਇੱਥੇ ਦਾਖਲ ਹੋਣਗੇ ਉਹਨਾਂ ਦੀ 10 ਅਪ੍ਰੈਲ ਦਿਨ ਬੁੱਧਵਾਰ 12 ਵਜੇ ਜੋ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ, ਇਸ ਜਗ੍ਹਾ ਤੇ ਨਵੇਂ ਬੱਚਿਆਂ ਦੀ ਇੰਟਰਵਿਊ ਹੈ। ਤੇ ਇਹ ਜਿਹੜੇ ਟਰਸਟ ਦੇ ਨੰਬਰ ਟੀਵੀ ਤੇ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਕਿ ਕਿਹੜੀ ਚੀਜ਼ ਲੈ ਕੇ ਆਉਣੀ ਹੈ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਫਿਰ ਇੱਥੇ ਦਾਖਲ ਕੀਤਾ ਜਾਏਗਾ ਨਵੇਂ ਸੈਸ਼ਨ ਵਾਸਤੇ। ਇਹ ਬੇਨਤੀਆਂ ਪ੍ਰਵਾਨ। 20 ਅਪ੍ਰੈਲ ਨੂੰ, 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ, ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ। 200-200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ। 20-25 ਹਜ਼ਾਰ ਸਰੀਰ ਬਹਿ ਜਾਂਦਾ, ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇਹਨਾਂ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ।
ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ ਰਹਿਣ ਸਭਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। सौ प्रेमियां नूं 200 प्रेमियां नूं प्रेरणा 500 प्रेमियां नूं प्रेरणा करके लियावना सब ने। पौविंड साहब भिखीविंड दे कोल ये अस्थान है, भिखीविंड भर लेना गूगल दे उत्ते, पौविंड साहब भर लोगे वो भी आ जाएगा। जिन्हों कुछ ना समझ आवे कि कित्थे पहुंचना कित्थे जाना, वो दोपहरी 3 बजे के करीब सारे प्रेमी बीबी कौलां जी भलाई केंद्र तरन तारण रोड विखे पहुंच जाए। दोपहरी 3 बजे 20 अप्रैल को दोपहरी 3 बजे बीबी कौलां जी भलाई केंद्र तरन तारण रोड विखे संगतां पहुंच जाण। उत्थों फिर बसां तुहानूं पौविंड साहब लै भी जाणगियां, वापसी ते छड्ड भी देणगियां। ये जरूरी बेनती है, एक दूजे नूं मैसेज कर दिओ। 20 अप्रैल दीयां तैयारियां कर लो हुण तो ही, टिकटां टुकटां बुक करा लो। अपने अपने दुखां नूं कटवाउण दा समय एक हुण रहण सबाई आ भी बड़े महीनिਆਂ बाद रही है, बहुत महीनों बाद आप कर रहे रहन सबाई। सब नूं बेनती, सब ने हाजरियां वध चढ़ के भरनियां। मैं तेरा तू मेरा, मैं तेरा तू मेरा। गुरु वाहिगुरु 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 चेत दा महीना चढ़ना नवां साल। एक ते अज अरदास करन वास्ते आए हैं, बापू जी कृपा करियो, बख्शिश करियो, ये नवां साल साडी जिंदगी दे विच खुशियां खेड़ा लैके आवे, अमृत वेला लैके आवे, बाणी लैके आवे। ते पिछले साल दे विच जिहड़ियां गलतियां होईयां, भुल्लां होईयां, ਜਿਹੜੇ ਸਾਡੇ ਕੋਲੋਂ ਗੁਨਾਹ ਹੋਏ ਨੇ ਉਹ ਬਖਸ਼ਵਾਉਣ ਵਾਸਤੇ ਆਏ ਆ ਤੇ ਅਗਲੇ ਸਮੇਂ ਦੀ ਅਰਦਾਸ ਕਰਨ ਵਾਸਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੋ ਕੰਮ ਕਰਨਾ ਹੈ, ਪਿਛਲਾ ਸ਼ੁਕਰਾਨਾ ਵੀ, ਭੁੱਲਾਂ ਬਖਸ਼ਵਾਉਣ ਤੇ ਅਗਲੀ ਅਰਦਾਸ। ਤੇ ਇਹ ਜਿਹੜੀ ਅਸੀਂ ਅਰਦਾਸ ਕਰਨ ਆਏ ਆ ਜਾਂ ਸ਼ੁਕਰਾਨਾ ਕਰਨ ਆਏ ਪਿਛਲੇ ਸਮੇਂ ਦਾ,
ਅਸਲੀਅਤ ਦੇ ਵਿੱਚ ਸ਼ੁਕਰਾਨਾ ਕੀ ਹੈ, ਅਰਦਾਸ ਕੀ ਹੈ ਕਿ ਜੋ ਇਹ ਮਹੀਨਾ ਆਵਾਜ਼ ਦੇ ਰਿਹਾ ਨਾ, ਉਸ ਆਵਾਜ਼ ਨੂੰ ਸੁਣ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ 12 ਮਾਹ ਦੀ ਬਾਣੀ ਹੈ। 12 ਗਿਣਤੀ ਦੇ 12 ਮਾਹ ਮਤਲਬ ਮਹੀਨੇ, ਤੇ ਪਹਿਲਾ ਮਹੀਨਾ ਅੰਗਰੇਜ਼ੀ ਮਹੀਨਾ ਜਨਵਰੀ ਦਾ ਚੜ੍ਹਦਾ, ਇਹ ਸਾਡਾ ਮਹੀਨਾ ਪਹਿਲਾ ਚੇਤ ਦਾ ਮਹੀਨਾ। ਤੇ ਇਹ ਆਵਾਜ਼ ਕੀ ਦੇ ਰਿਹਾ ਸੁਣਿਆ। ਜਿਵੇਂ ਚੇਤ ਇਸ ਮਹੀਨੇ ਦੇ ਵਿੱਚ ਬਸੰਤ ਆਈ, ਹਰ ਪਾਸੇ ਹਰਿਆਵਲ, ਹਰ ਪਾਸੇ ਫੁੱਲ ਖਿੜੇ ਨਜ਼ਰ ਆਉਂਦੇ ਨੇ, ਫੁੱਲ ਮਹਿਕਦੇ ਨਜ਼ਰ ਆਉਂਦੇ ਨੇ। ਖਿੜੀ ਫੁਲਵਾੜੀ ਜਿੱਧਰ ਵੀ ਅਸੀਂ ਵੇਖਦੇ ਹਾਂ, ਪਹਿਲੇ ਪੱਤੇ ਝੜੇ ਸੀ, ਠੰਡ ਦੇ ਕਰਕੇ ਪੱਤਿਆਂ ਨੂੰ ਸੋਕੇ ਪਏ ਸੀ, ਲੱਗੇ ਹੋਏ ਦਰਖਤਾਂ ਨੂੰ ਪੱਤੇ ਵੀ ਝੜ ਗਏ, ਫੁੱਲ ਵੀ ਝੜ ਗਏ, ਸਭ ਕੁਝ ਮੁਰਝਾ ਗਿਆ। ਪਰ ਜਦੋਂ ਇਹ ਚੇਤ ਦਾ ਮਹੀਨਾ ਆਇਆ, ਬਸੰਤ ਬਹਾਰ ਆਈ, ਉਹ ਸੁੱਕੇ ਜਿਹੜੇ ਦਰਖਤ ਸੀ ਉਹ ਹਰੇ ਭਰੇ ਹੋ ਗਏ, ਹਰ ਪਾਸੇ ਹਰਿਆਵਲ। ਅੱਖਾਂ ਨੂੰ ਉਹ ਚੀਜ਼ ਆਪਣੇ ਵੱਲ ਖਿੱਚਣ ਲੱਗ ਪਈ। ਬਸੰਤ ਦੀ ਰੁੱਤ ਆਈ, ਹਰ ਪਾਸੇ ਪਿਆਰਿਓ ਫੁੱਲ ਖਿੜੇ ਨੇ, ਇਹ ਮਨ ਨੂੰ ਆਨੰਦ ਦਿੰਦੇ ਨੇ। ਤੇ ਇਹ ਚੇਤ ਦਾ ਮਹੀਨਾ ਆਵਾਜ਼ ਦਿੰਦਾ, ਉਹ ਪਿਆਰਿਆ ਇਹ ਚੇਤ ਦਾ ਮਹੀਨਾ ਚੜਿਆ ਹੀ, ਜਿਵੇਂ ਬਾਹਰ ਬਸੰਤ ਰੁੱਤ ਆਈ, ਹਰ ਪਾਸੇ ਤੈਨੂੰ ਹਰਿਆਵਲ ਨਜ਼ਰ ਆ ਰਹੀ, ਫੁੱਲ ਖਿੜੇ ਨਜ਼ਰ ਆ ਰਹੇ। ਜੇ ਅੰਦਰ ਵੀ ਹਰਿਆਵਲ ਚਾਹੁੰਦਾ ਨਾ, ਹਰ ਵੇਲੇ ਅੰਦਰ ਵੀ ਤੇਰੇ ਅੰਦਰੋਂ ਕਲਪਨਾ ਨਿਕਲ ਜਾਵੇ, ਅੰਦਰੋਂ ਦੋਸ਼ ਨਿਕਲ ਜਾਣ, ਅੰਦਰੋਂ ਵਿਕਾਰ ਨਿਕਲ ਜਾਣ, ਅੰਦਰੋਂ ਮਾੜੀਆਂ ਚੀਜ਼ਾਂ ਨਿਕਲ ਜਾਣ, ਤੇ ਚੇਤ ਦਾ ਮਹੀਨਾ ਆਵਾਜ਼ ਦਿੰਦਾ, ਬਾਹਰਲੀ ਹਰਿਆਵਲ ਆਈ ਰੁੱਤ ਦੇ ਨਾਲ, ਬਾਹਰੀ ਰੁੱਤ ਦੇ ਨਾਲ, ਤੇ ਜਿਹੜੀ ਅੰਦਰਲੀ ਹਰਿਆਵਲ ਹੈ ਨਾ ਤੇਰੇ ਅੰਦਰ ਉਦੋਂ ਆਏਗੀ ਜਦੋਂ ਪਿਆਰਿਆ ਤੂੰ ਉਸ ਪਰਮੇਸ਼ਰ ਨੂੰ ਚੇਤੇ ਕਰੇਗਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਹ ਚੇਤੇ ਦੀ ਬਰਕਤ ਦੇ ਨਾਲ, ਉਹ ਸਿਮਰਨ ਦੀ ਬਰਕਤ ਦੇ ਨਾਲ ਤੈਨੂੰ ਵੀ ਆਤਮਿਕ ਆਨੰਦ ਪ੍ਰਾਪਤ ਹੋਏਗਾ। ਇਹੋ ਜਿਹਾ ਆਤਮਿਕ ਆਨੰਦ ਪ੍ਰਾਪਤ ਹੋਏਗਾ। ਜੀਵਨ ਦੇ ਵਿੱਚ ਸਿਚੁਏਸ਼ਨ ਜਿਹੋ ਜੀ ਮਰਜ਼ੀ ਬਣ ਜੇ, ਉਹ ਆਤਮਿਕ ਆਨੰਦ ਤੇਰਾ ਡੋਲੇਗਾ ਨਹੀਂ ਜੀ। ਉਹ ਤੇ ਚਰਖੜੀਆਂ ਦੇ ਉੱਪਰ ਚੜ ਕੇ ਵੀ ਆਤਮਿਕ ਆਨੰਦ ਤੇਰਾ ਬਰਕਰਾਰ ਰਹੇਗਾ। ਉਬਲਦੀਆਂ ਦੇਗਾਂ ਵਿੱਚ ਵੀ ਉਬਾਲੇ ਖਾੜੇਗਾ ਤਾਂ ਵੀ ਆਤਮਿਕ ਆਨੰਦ ਬਰਕਰਾਰ ਰਹੇਗਾ। ਬੰਦ ਕਟਵਾਉਣਾ ਮਨਜ਼ੂਰ ਕਰ ਲਏਗਾ, ਕੱਟਿਆ ਜਾਵੇ ਕੋਈ ਪਰਵਾਹ ਨਹੀਂ, ਪਰ ਆਤਮਿਕ ਆਨੰਦ ਬਰਕਰਾਰ ਰਹੇਗਾ। ਸਰੀਰ ਦੋ ਫਾੜ ਹੋਣ ਲੱਗੇਗਾ ਆਰੇ ਦੇ ਨਾਲ। ਇੱਕ ਹਿੱਸੇ ਵਿੱਚੋਂ ਜਪਜੀ ਸਾਹਿਬ ਦੀ ਇੱਕ ਪੰਕਤੀ ਦੀ ਆਵਾਜ਼ ਆਏਗੀ, ਦੂਜੇ ਹਿੱਸੇ ਚੋਂ ਦੂਜੀ ਪੰਕਤੀ ਦੀ ਆਵਾਜ਼ ਆਏਗੀ। ਆਤਮਿਕ ਆਨੰਦ ਬਰਕਰਾਰ ਰਹੇਗਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਰ ਇਹ ਆਤਮਿਕ ਆਨੰਦ ਬਰਕਰਾਰ ਕਦੋਂ ਰਿਹਾ? ਇਹ ਚੇਤ ਦਾ ਮਹੀਨਾ ਕਹਿੰਦਾ ਚੇਤੇ ਕਰ, ਚੇਤ ਵਾਰ-ਵਾਰ ਚੇਤ। ਮਹਾਰਾਜ ਮੈਂ ਬੜੀ ਕੋਸ਼ਿਸ਼ ਕਰਦਾ ਉਹਨੂੰ ਚੇਤੇ ਵਿੱਚ ਰੱਖਣ ਦੀ, ਪਰ ਭੁੱਲ ਜਾਂਦਾ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਛੋਟੇ ਛੋਟੇ ਢੰਗ ਦੱਸਦੇ ਹੈ ਜੀ, ਛੋਟੇ ਛੋਟੇ ਢੰਗ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਜੇ ਉਹਨੂੰ ਚੇਤੇ ਕਰਨਾ ਹੀ ਨਾ ਤੇ ਆ ਮੈਂ ਤੈਨੂੰ ਛੋਟੇ ਛੋਟੇ ਢੰਗ ਦੱਸਦਾ। ਤੇਰੇ ਅੱਗੇ ਪ੍ਰਸ਼ਾਦੇ ਦਾ ਥਾਲ ਆ ਗਿਆ, ਐਵੇਂ ਮੂੰਹ ਚੱਕ ਕੇ ਪਸ਼ੂਆਂ ਵਾਂਗ ਛਕਣਾ ਨਾ ਸ਼ੁਰੂ ਕਰ ਦੇ। ਪ੍ਰਸ਼ਾਦੇ ਦਾ ਥਾਲ ਆਇਆ ਨਾ, ਉਸ ਵੇਲੇ ਸਿਰ ਝੁਕਾ। ਜਿਨੇ ਇਹ ਪ੍ਰਸ਼ਾਦਾ ਛਕਣ ਦੀ ਵਿਧ ਬਣਾਈ ਹੈ ਨਾ, 5 ਵਾਰੀ ਵਾਹਿਗੁਰੂ ਕਹਿ ਕੇ, 5 ਵਾਰੀ ਮੂਲ ਮੰਤਰ ਪੜ੍ਹ ਕੇ, ਜਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਫਿਰ ਉਹ ਪ੍ਰਸ਼ਾਦਾ ਛਕ ਜੀ। ਚੇਤੇ ਕਰ, ਇਦਾਂ ਕਰ ਲਿਆ ਕਰ। ਜੇ ਉਦਾਂ ਚੇਤੇ 'ਚ ਨਹੀਂ ਰਹਿੰਦਾ, ਇਦਾਂ ਕਰ ਲਿਆ ਕਰ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਇਦਾਂ ਚੇਤੇ ਕਰ। ਚੇਤ ਦਾ ਮਹੀਨਾ ਕਹਿੰਦਾ ਇਦਾਂ ਚੇਤੇ ਕਰ। ਜੇ ਉਦਾਂ ਪੱਕੇ ਤੌਰ ਤੇ ਤੈਨੂੰ ਚੇਤੇ ਨਹੀਂ ਨਾ ਰਹਿੰਦਾ, ਛੋਟੇ ਛੋਟੇ ਢੰਗ ਅਪਣਾ ਲੈ। ਪ੍ਰਸ਼ਾਦੇ ਦਾ ਥਾਲ ਆਇਆ,
ਉਹਨੂੰ ਯਾਦ ਕਰਕੇ ਫਿਰ ਖਾ, ਉਹਦਾ ਸ਼ੁਕਰਾਨਾ ਕਰਕੇ ਖਾ। ਫਿਰ ਅੱਗੇ ਕਹਿੰਦੇ ਜੇ ਪਰਫਿਊਮ ਲਾਉਣਾ, ਅਸੀਂ ਕਈ ਵਾਰੀ ਪਰਫਿਊਮ ਲਾਉਣੇ ਸ਼ੌਂਕ ਹੁੰਦਾ ਹੈ। ਹੁਣ ਪਰਫਿਊਮ ਲਾਇਆ ਸਰੀਰ ਦੇ ਉੱਤੇ, ਹਾਂਜੀ, ਜਦੋਂ ਪਰਫਿਊਮ ਲਾਇਆ ਉਹ ਲਾਉਣ ਤੋਂ ਪਹਿਲੇ ਇੱਕ ਵਾਰੀ ਕਹਿ ਦੇ ਧੰਨ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ, ਧੰਨ ਬਾਬਾ ਦੀਪ ਸਿੰਘ ਜੀ ਤੇਰਾ ਸ਼ੁਕਰ ਹੈ। ਤੂੰ ਸੁਗੰਧੀਆਂ ਲਾ ਰਿਹਾ ਸਰੀਰ ਦੇ ਉੱਤੇ, ਹਾਂਜੀ, ਸਰੀਰ ਦੇ ਉੱਤੇ ਇਤਰ ਲਾ ਰਿਹਾ ਤੇ ਜਿਹਦੀ ਮਿਹਰ ਦੇ ਨਾਲ ਲਾ ਰਿਹਾ ਨਾ, ਮਹਾਰਾਜ ਕਹਿੰਦੇ ਉਹਦਾ ਸ਼ੁਕਰਾਨਾ ਵੀ ਤੇ ਕਰ। ਬਸ ਆਹ ਟੋਟ ਕੇ ਅਪਣਾ ਲੈ। ਚੇਤ ਦਾ ਮਹੀਨਾ ਕਹਿੰਦਾ ਏਦਾਂ ਚੇਤੇ ਕਰ, ਚੇਤੇ ਪੱਕੇ ਤੌਰ ਤੇ। ਜੇ ਉਦਾਂ ਚੇਤੇ ਨਹੀਂ ਨਾ ਰਹਿੰਦਾ, ਏਦਾਂ ਚੇਤੇ ਕਰਨ ਦਾ ਸੁਭਾਅ ਬਣਾਈ ਜਾ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ। ਕਹਿੰਦੇ ਘਰ ਗਿਆ, ਬੂਹਾ ਖੜਕਾਇਆ, ਡੋਰ ਬੈਲ ਖੜਕਾਈ, ਬੈਲ ਵਜਾਈ, ਅੰਦਰ ਦਾਖਲ ਹੋਣ ਲੱਗਾ ਨਾ, ਦਾਖਲ ਹੋਣ ਤੋਂ ਪਹਿਲੇ ਕਹਿ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ, ਬਾਬਾ ਦੀਪ ਸਿੰਘ ਤੇਰਾ ਸ਼ੁਕਰ ਹੈ। ਉਹ ਸਿਰ ਕੱਜਣ ਵਾਸਤੇ ਆ ਕੁੱਲੀ ਦੇਤੀ। ਕਈਆਂ ਦਾ ਕਿਰਾਏ ਦਾ ਮਕਾਨ ਹੁੰਦਾ ਤਾਂ ਵੀ ਸ਼ੁਕਰਾਨਾ ਕਰੋ, ਤਾਂ ਵੀ ਉਹਨੂੰ ਯਾਦ 'ਚ ਰੱਖੋ। ਵੱਡੀ ਕੋਠੀ ਨਹੀਂ ਮਿਲੀ, ਛੋਟਾ ਘਰ ਮਿਲਿਆ, ਤਾਂ ਵੀ ਸ਼ੁਕਰਾਨਾ ਕਰੋ। ਉਹਨਾਂ ਤੋਂ ਤੇ ਚੰਗੇ ਆ ਨਾ ਜਿਹੜੇ ਸੜਕਾਂ ਦੇ ਉੱਤੇ ਰਾਤਾਂ ਕੱਟਦੇ ਨੇ, ਉਹਨਾਂ ਤੋਂ ਤੇ ਵਧੀਆ ਵਾ ਨਾ ਜਿਹੜੇ ਰਿਕਸ਼ਿਆਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ। ਮਹਾਰਾਜ ਕਹਿੰਦੀ ਏਦਾਂ ਚੇਤੇ ਕਰ, ਜੇ ਪ੍ਰਸਾਦ ਵਸੈ ਸੁਖ ਮੰਦਰ, ਤੇ ਸੇਤੇ ਆਏ ਸਦਾ ਮਨ ਅੰਦਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਘਰ ਵਿੱਚ ਤੂੰ ਵੜਿਆ, ਮੌਜਾਂ ਮਾਣਦਾ, ਕਦੀ ਟੀਵੀ ਲਾ ਕੇ ਬਹਿ ਜਾਂਦਾ, ਹੈਂਜੀ, ਕਦੀ ਬੱਚਿਆਂ ਨਾਲ ਹਾਸੇ ਖੇਡੇ ਕਰਦਾ, ਹੈਂਜੀ, ਕਦੀ ਪਰਿਵਾਰਕ ਜੀਆਂ ਨਾਲ ਦੁੱਖ ਸੁੱਖ ਫਰੋਲਦਾ। ਕਹਿੰਦੇ ਜਿਹਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਤੂੰ ਮੌਜਾਂ ਮਾਣਦਾ ਨਾ, ਜ਼ੁਬਾਨ ਨਾਲ ਇੱਕ ਵਾਰੀ ਕਹਿ ਦਿਆ ਕਰ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ, ਬਾਬਾ ਦੀਪ ਸਿੰਘ ਤੇਰਾ ਸ਼ੁਕਰ ਹੈ, ਸ਼ੁਕਰ ਹੈ। ਮੈਂ ਬੱਚਿਆਂ 'ਚ ਬੈਠਾ, ਘਰ 'ਚ ਬੈਠਾ, ਰਿਮੋਟ ਹੱਥ 'ਚ ਫੜਿਆ, ਕਦੀ ਕੁਝ ਕਰਦਾ, ਕਦੀ ਕੁਝ ਕਰਦਾ। ਇਹ ਤੇਰੀ ਕਿਰਪਾ ਹੀ ਹੈ, ਮੌਜਾਂ ਮਾਣਦਾ। ਚੇਤ ਦਾ ਮਹੀਨਾ ਕਹਿੰਦਾ ਏਦਾਂ ਚੇਤੇ ਕਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੀ ਕਿਰਪਾ ਨਾਲ ਹੀ ਚੋਜ ਤਮਾਸ਼ੇ ਵੇਖਦਾ ਨਾ, ਉਹਦੀ ਕਿਰਪਾ ਨਾਲ ਹੀ ਸਵਾਦਲੇ ਖਾਣੇ ਖਾਣਾ, ਪਦਾਰਥ ਖਾਣਾ, ਤੇ ਜਿਹਦੀ ਕਿਰਪਾ ਨਾਲ ਖਾਣਾ ਉਹਦਾ ਸ਼ੁਕਰਾਨਾ ਵੀ ਤੇ ਕਰ। ਮਹਾਰਾਜ ਕਹਿੰਦੀ ਏਦਾਂ ਚੇਤੇ ਕਰ ਲੈ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਨ ਜੋਗ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਫਿਰ ਕਹੋ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਚੇਤ ਦਾ ਮਹੀਨਾ ਕਹਿੰਦਾ ਉਹਨੂੰ ਚੇਤੇ ਕਰ, ਤਾਂ ਅੰਦਰ ਖੇੜਾ ਆਉਣਾ ਹੀ, ਉਤੋਂ ਬਿਨਾਂ ਗੱਲ ਨਹੀਂ ਬਣਨੀ। ਤੇ ਜੇ ਅੱਠੇ ਪੈਰ ਕੋਸ਼ਿਸ਼ ਕਰੇ ਇੱਕਦਮ ਹੀ ਮੈਂ ਅੱਠੇ ਪੈਰ ਵਾਲੀ ਅਵਸਥਾ ਤੇ ਪਹੁੰਚ ਜਾ, ਯਾਦ ਕਰਨ ਵਾਲੀ, ਉਹ ਇੰਪੋਸੀਬਲ ਗੱਲ ਹੈ, ਇੰਪੋਸੀਬਲ, ਪੋਸੀਬਲ ਨਹੀਂ। ਇਦਾਂ ਛੋਟੇ ਛੋਟੇ ਢੰਗ ਅਪਣਾਏਗਾ, ਫਿਰ ਅੱਠੇ ਪੈਰ ਤੇ ਵੀ ਪਹੁੰਚ ਜਾਏਗਾ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਦੋਂ ਤੁਰਦੇ ਸੀ ਨਾ ਮਹਾਂਪੁਰਖ, ਆ ਇੱਕ ਕਦਮ ਅੱਗੇ ਕਰਦੇ ਸੀ ਨਾ, ਇਦਾਂ ਵਾਹੇ, ਦੂਜਾ ਕਦਮ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ, ਇਦਾਂ ਤੁਰਦੇ ਸੀ ਕਿ ਕਿਸੇ ਨਾ ਕਿਸੇ ਬਹਾਨੇ ਉਹ ਚੇਤੇ ਵਿੱਚ ਰਵੇ, ਚੇਤੇ ਵਿੱਚ। ਇਦਾਂ ਤੂੰ ਯਾਦ ਕਰ, ਚੇਤੇ ਕਰ। ਚੇਤ ਦਾ ਮਹੀਨਾ ਆ ਕਹਿ ਰਿਹਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੱਪੜੇ ਤੂੰ ਬੜੇ ਵਧੀਆ ਪਾਏ, ਕਿੰਨੇ ਕਿੰਨੇ ਰੁਪਈਏ ਮੀਟਰ ਕੱਪੜਾ ਲਿਆਂਦਾ ਪਾਇਆ। ਕਹਿੰਦੇ ਜਿਹਦੀ ਕਿਰਪਾ ਨਾਲ ਆਇਆ ਉਹ ਪਿਆਰਿਆ, ਉਹਨੂੰ ਵਿਸਾਰ ਕੇ ਐਵੇਂ ਲੋਭ ਦੇ ਵਸ ਨਾ ਹੋ ਜਾ। ਉਹਨੂੰ ਯਾਦ ਕਰ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੇ ਤਿਆਗ ਕਤ ਅਵਰ ਲੁਭਾਵੇ। ਜਿਹਦੀ ਕਿਰਪਾ ਨਾਲ ਕੱਪੜੇ ਪਾਏ ਨਾ, ਤਨ ਢੱਕਣ ਨੂੰ ਮਿਲ ਗਿਆ ਕੱਪੜਾ, ਉਹਨਾਂ ਕੋਲੋਂ ਪੁੱਛ ਕੇ ਵੇਖ ਇਹ ਕੱਪੜੇ ਦੀ ਕੀਮਤ ਕੀ, ਜਿਨ੍ਹਾਂ ਕੋਲ ਪਾਉਣ ਨੂੰ ਨਹੀਂ ਹੁੰਦਾ, ਉਹਨਾਂ ਕੋਲੋਂ ਪੁੱਛ ਕੇ ਵੇਖ। ਸਰਦੀਆਂ ਦੇ ਵਿੱਚ ਉੱਪਰ ਗਰਮ ਕੱਪੜਾ ਲੈਣ ਨੂੰ ਤਰਸਦੇ ਨੇ, ਰਜਾਈ ਲੈਣ ਨੂੰ ਤਰਸਦੇ ਨੇ, ਕੰਬਲ ਲੈਣ ਨੂੰ ਤਰਸਦੇ ਨੇ, ਠੰਡ ਵਿੱਚ ਮਰ ਜਾਂਦੇ ਨੇ, ਹਾਂਜੀ, ਪ੍ਰਬੰਧ ਹੀ ਨਹੀਂ ਹੋ ਪਾਉਂਦਾ। ਪੁੱਛ ਕੇ ਤੇ ਉਹਨਾਂ ਕੋਲੋਂ ਵੇਖ, ਤੈਨੂੰ ਕੱਪੜਾ ਵੀ ਮਿਲਿਆ ਨਾ, ਕਹਿ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ,
ਉਹ ਜਿਹਦੀ ਮੇਰ ਨਾਲ ਬੈੱਡ ਤੇ ਸੌਣਾ। ਦੇਖੋ ਮਹਾਰਾਜ ਨੇ ਕਿੱਡਾ ਪਿਆਰਾ ਦੱਸਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਕਹਿੰਦੇ ਇਦਾਂ ਯਾਦ ਤੇ ਕਰ, ਚੇਤੇ ਕਰ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਂਕਾ ਜਸ ਗਾਵੀਜੈ। ਜੇ ਉਦਾਂ ਉੱਠੇ ਪੈਰ ਵਾਲੀ ਅਵਸਥਾ ਨਹੀਂ ਬਣੀ, ਉਹ ਪਲੰਗ ਤੇ ਜਾਣ ਲੱਗਦਾ, ਕਹਿ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ, ਮੈਨੂੰ ਆ ਸੇਜ ਦਿੱਤੀ, ਆ ਸੌਣ ਨੂੰ ਪਲੰਗ ਦੇ ਦਿੱਤਾ ਹੀ, ਤੇਰਾ ਸ਼ੁਕਰ ਹੈ। ਕਈ ਤੇ ਜ਼ਮੀਨ ਦੇ ਉੱਤੇ ਸੌਂਦੇ, ਸੜਕਾਂ ਦੇ ਉੱਤੇ ਸੌਂਦੇ, ਰਿਕਸ਼ਿਆਂ ਦੇ ਉੱਤੇ ਸੌਂਦੇ ਨੇ। ਹਰ ਪਲ ਹਰ ਘੜੀ ਇੰਨਾ ਹੀ ਕਹਿ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਤੇ ਇੱਕ ਗੱਲ ਹੋਰ ਚੇਤੇ ਵਿੱਚ ਰੱਖ ਲੈ, ਮਹਾਰਾਜ ਕਹਿੰਦੇ ਤੇਰਾ ਆਦਰ ਹੋਣਾ ਸ਼ੁਰੂ ਹੋ ਗਿਆ ਨਾ, 10 ਬੰਦੇ ਤੇਰਾ ਸਤਿਕਾਰ ਕਰਦੇ, 20 ਬੰਦੇ, 50 ਬੰਦੇ, 100 ਬੰਦਾ, ਲੱਖ ਬੰਦਾ ਤੇਰਾ ਸਤਿਕਾਰ ਕਰਦਾ। ਕਹਿੰਦੇ ਜਿਹਦੀ ਕਿਰਪਾ ਨਾਲ ਕਰਦਾ ਉਹਨੂੰ ਵੀ ਤੇ ਕਹਿ ਨਾ, ਗੁਰੂ ਰਾਮਦਾਸ ਤੇਰਾ ਸ਼ੁਕਰ ਹੈ। ਤੂੰ ਕਹਿੰਦਾ ਹੀ ਨਹੀਂ ਕਦੀ, ਤੇਰੀ ਅਵਸਥਾ ਕਿੱਥੋਂ ਬਣੇਗੀ? ਚੇਤ ਗੋਬਿੰਦ ਆਰਾਧੀ ਹੈ। ਮਹਾਰਾਜ ਕਹਿੰਦੇ ਇੰਨਾ ਆਰਾਧ, ਚੇਤ ਦਾ ਮਹੀਨਾ ਕਹਿੰਦਾ ਚੇਤੇ ਕਰ, ਚੇਤੇ ਕਰ। ਸਾਲ ਦੀ ਸ਼ੁਰੂਆਤ ਵਿੱਚ ਹੀ ਮਹਾਰਾਜ ਨੇ ਸਾਡੇ ਅੰਦਰਲਾ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ, ਉਹ ਚੇਤੇ ਕਰੀ। ਅੱਜ ਜੇ ਚੇਤਾ ਕਰਨਾ ਸ਼ੁਰੂ ਕਰੇਗਾ, ਸਾਰਾ ਸਾਲ ਕਰੇਗਾ। ਚੇਤ ਚੇਤ ਚੇਤ। ਮਹਾਰਾਜ ਕਹਿੰਦੇ ਜੇ ਪ੍ਰਸਾਦ ਤੋਂ ਸਭ ਕਉ ਮੰਨੇ, ਤੇਰਾ ਆਦਰ ਕਰਦੇ ਨੇ ਸਾਰੇ। ਕਹਿੰਦੇ ਮੁਖ ਤਾਂ ਕੋ ਜਸ ਰਸਨ ਬਖਾਨੇ, ਆਪਣੀ ਜੀਵ ਦੇ ਨਾਲ ਫਿਰ ਉਹਦੀ ਵਡਿਆਈ ਕਰ। ਕੋਈ ਤੇਰੀ ਵਡਿਆਈ ਕਰਦਾ ਹੈ ਨਾ, ਐਵੇਂ ਫੁੱਲਿਆ ਨਾ ਸਮਾ, ਫੁੱਲਿਆ ਨਾ ਸਮਾ, ਅੰਦਰੋਂ ਅੰਦਰ ਕਹੀ ਜਾ, ਗੁਰੂ ਰਾਮਦਾਸ ਮੇਰੀ ਵਡਿਆਈ ਨਹੀਂ, ਤੇਰੀ ਵਡਿਆਈ ਹੈ। ਬਾਬਾ ਦੀਪ ਸਿੰਘ ਮੇਰੀ ਨਹੀਂ, ਤੇਰੀ ਵਡਿਆਈ ਹੈ, ਤੇਰੇ ਕੀਰਤਨ ਦੀ ਵਡਿਆਈ ਹੈ। ਮੈਂ ਤੇ ਉਹੀ ਆ ਜਿਹੜਾ ਗਲੀਆਂ 'ਚ ਰੁਲਦਾ ਸੀ, ਉਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਪੁੱਛ ਕੇ ਵੀ ਰਾਜੀ ਨਹੀਂ ਸੀ ਹੁੰਦਾ, ਕੋਈ ਕੋਲ ਭਾ ਕੇ ਖੁਸ਼ ਨਹੀਂ ਸੀ ਹੁੰਦਾ। ਅੱਜ ਸਾਰੇ ਮੇਰਾ ਆਦਰ ਮਾਣ ਕਰ ਰਹੇ ਨੇ, ਇਹ ਤੇ ਤੁਹਾਡੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਕਿਤੇ ਮਹਾਰਾਜ ਨੇ ਕੁਝ ਕਹਿਤਾ, ਕਿਤੇ ਕੁਝ, ਕਿਤੇ ਇੱਥੋਂ ਤੱਕ ਕਹਿਤਾ, ਜੇ ਪ੍ਰਸਾਦ ਆ ਭੂਖਣ ਪਹਿਰੀ ਚ ਆ ਗਹਿਣੇ ਪਾਏ ਨਾ ਸੋਨੇ ਦੇ। ਕਈ ਕਹਿੰਦੇ ਜੀ ਸੋਨਾ ਨਹੀਂ ਪਾਉਣਾ ਚਾਹੀਦਾ, ਉਹ ਜੇ ਗੁਰੂ ਨੇ ਦਿੱਤਾ ਪਾਲੋ ਬੇਸ਼ੱਕ, ਕੋਈ ਨਹੀਂ। ਜੇ ਸਾਡੇ ਗੁਰੂ ਰਾਮਦਾਸ ਦਾ ਦਰ ਸੋਨੇ ਦਾ ਬਣ ਸਕਦਾ ਹੈ, ਗੁਰਦੁਆਰਿਆਂ ਦੇ ਉੱਤੇ ਸੋਨੇ ਦੇ ਛਤਰ ਝੁਲ ਸਕਦੇ, ਗੁਰੂ ਪਿਤਾ ਦੇ ਉੱਤੇ ਛਤਰ ਸੋਨੇ ਦੇ ਝੁਲਦੇ ਨੇ, ਹੈ ਜੀ। ਜੇ ਪਿਆਰਿਓ ਮਾਲਕ ਦੇ ਘਰ ਵੱਡੇ ਵੱਡੇ ਮਹਿਲ ਬਣਦੇ ਨੇ ਸੋਨੇ ਦੇ, ਜੇ ਤੈਨੂੰ ਗੁਰੂ ਨੇ ਸਮਰੱਥਾ ਦਿੱਤੀ ਪਾਉਣਾ ਪਾਲਾ, ਕੋਈ ਨਹੀਂ। ਪਰ ਜਿੰਨਾ ਪਾਇਆ ਹੀ ਨਾ, ਉਹਨਾਂ ਵੱਡਾ ਸ਼ੁਕਰਾਨਾ ਵੀ ਤੇ ਨਾਲ ਨਾਲ ਕਰਨਾ। ਜੇ ਪ੍ਰਸਾਦ ਆ ਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਉਹਨੂੰ ਸਿਮਰਨ ਲੱਗਿਆ, ਸ਼ੁਕਰਾਨਾ ਕਰਨ ਲੱਗਿਆ, ਕਾਹਦਾ ਆਲਸ? ਜਿੱਡੀ ਮਹਿੰਗੀ ਚੀਜ਼ ਪਾਈ, ਉਹਨਾਂ ਵੱਡਾ ਸ਼ੁਕਰਾਨਾ ਕਰਦਾ ਤੇ ਤੇਰੀਆਂ ਦਿੱਤੀਆਂ ਦਾਤਾਂ ਪਾਈ ਬੈਠਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਰੱਖੋ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਜਿਵੇਂ ਬਾਹਰ ਬਸੰਤ ਰੁੱਤ ਆਈ, ਹਰ ਪਾਸੇ ਹਰਿਆਵਲ, ਤੂੰ ਵੀ ਇਦਾਂ ਚੇਤੇ ਕਰੇਗਾ ਨਾ, ਤੇਰੇ ਅੰਦਰ ਵੀ ਹਰਿਆਵਲ ਆ ਜਾਏਗੀ। ਤੇ ਮਹਾਰਾਜ ਇੱਕ ਗੱਲ ਮੈਨੂੰ ਹੋਰ ਸਮਝਾ ਦਿਓ। ਮਹਾਰਾਜ ਕਹਿਣਗੇ ਕਿਹੜੀ ਗੱਲ? ਪਰ ਆ ਜਿਹੜਾ ਮੈਂ ਜਪਣਾ ਨਾਮ, ਅੰਦਰ ਮੇਰੇ ਹਰਿਆਵਲ ਆਏਗੀ, ਮੇਰੇ ਅੰਦਰ ਆਨੰਦ ਆਏਗਾ, ਸਿਮਰਨ ਦੀ ਬਰਕਤ ਆਉਣੀ ਸ਼ੁਰੂ ਹੋ ਜਾਏਗੀ। ਮਹਾਰਾਜ ਬੜੀ ਮੈਂ ਕੋਸ਼ਿਸ਼ ਕਰਦਾ ਘਰ ਵੀ ਵੇਖਾਂ, ਉਹਦਾ ਸ਼ੁਕਰਾਨਾ ਕਰਾਂ, ਫਿਰ ਭੁੱਲ ਜਾਂਦਾ। ਮੈਂ ਪਰਫਿਊਮ ਲਾਉਣ ਲੱਗਦਾ, ਸ਼ੁਕਰਾਨਾ ਕਰਾਂ, ਮੈਂ ਭੁੱਲ ਹੀ ਜਾਂਦਾ। ਸ਼ੀਸ਼ੇ ਅੱਗੇ ਮੈਂ ਚਿਹਰਾ ਵੇਖਦਾ ਨਾ, ਤਾਂ ਵੀ ਮੈਂ ਸ਼ੁਕਰਾਨਾ ਕਰਨਾ ਕਈ ਵਾਰੀ ਭੁੱਲ ਜਾਣਾ। ਆਪਣੀਆਂ ਸਿਆਣਪਾਂ ਵਡਿਆਈਆਂ ਅੱਗੇ ਲੈ ਆਉਣਾ। ਨਹੀਂ ਤੇ ਮਰਨੇ ਤੇ ਇੱਥੋਂ ਤੱਕ ਹੈ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਤੇਰਾ ਰੂਪ ਸੋਹਣਾ ਹੈ ਨਾ, ਆ ਸਰੀਰ ਸਵਸਥ ਦਿੱਤਾ, ਸ਼ੁਕਰਾਨਾ ਕਰ, ਸ਼ੁਕਰਾਨਾ। ਉਹਦੇ ਕੋਲੋਂ ਪੁੱਛ ਜਿਹਨੂੰ ਬਿਮਾਰੀ ਲੱਗ ਜਾਂਦੀ ਕਈ ਵਾਰੀ, ਉਹਦੇ ਕੋਲੋਂ ਪੁੱਛ ਕੇ ਵੇਖ ਕਿੰਨਾ ਉਹ ਕਲਪਦਾ, ਕਿੰਨਾ ਤੜਫਦਾ, ਕਿੰਨੇ ਤਰਲੇ ਪਾਉਂਦਾ, ਦਾਤਿਆ ਇੱਕ ਵਾਰੀ ਰਾਜੀ ਤੇ ਕਰਦੇ ਮੈਨੂੰ। ਪੁੱਛ ਕੇ ਤੇ ਉਹਦੇ ਕੋਲੋਂ ਵੇਖ। ਮਹਾਰਾਜ ਨੂੰ ਕਹੋ, ਮਹਾਰਾਜ ਮੈਂ ਤੇ ਭੁੱਲ ਜਾਂਦਾ,
ਸ਼ੀਸ਼ੇ ਅੱਗੇ ਖਲੋ ਕੇ ਵੀ ਸ਼ੁਕਰਾਨਾ ਕਰਨਾ ਭੁੱਲ ਜਾਣਾ, ਘਰ ਵੱਲ ਵੇਖ ਕੇ ਵੀ ਸ਼ੁਕਰਾਨਾ ਕਰਨਾ ਭੁੱਲ ਜਾਣਾ, ਇਤਰ ਲਾਉਣ ਲੱਗਿਆਂ ਵੀ ਸ਼ੁਕਰਾਨਾ ਕਰਨਾ, ਹਰ ਕੰਮ 'ਚ ਮੈਂ ਭੁੱਲ ਜਾਣਾ। ਪਰ ਮੈਨੂੰ ਕੋਈ ਇਹੋ ਜਿਹਾ ਢੰਗ ਦੱਸ ਦਿਓ ਜਿਹਦੇ ਨਾਲ ਇਹ ਸੱਚਮੁੱਚ ਮੇਰੇ ਅੰਦਰ ਵੜ ਜਾਏਗਾ, ਸੱਚਮੁੱਚ ਚੇਤੇ ਵਿੱਚ ਵੜ ਜਾਏ ਮੇਰੇ ਗੱਲ। ਤੇ ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਜੇ ਸੱਚਮੁੱਚ ਚਾਹੁੰਦਾ ਹੈ ਨਾ ਨਾਮ ਤੇਰੇ ਚੇਤੇ ਵਿੱਚੋਂ ਨਿਕਲੇ ਨਾ, ਤੇ ਇੱਕ ਕੰਮ ਕਰ, ਮਹਾਂਪੁਰਖਾਂ ਦੀ ਸੰਗਤ ਕਰ ਲੈ ਜੀ, ਕਮਾਈ ਵਾਲਿਆਂ ਦੀ ਸੰਗਤ ਕਰ ਲੈ। ਮਹਾਰਾਜ ਕਮਾਈ ਵਾਲਿਆਂ ਦੀ ਸੰਗਤ, ਕਮਾਈ ਵਾਲਿਆਂ ਦੀ ਸੰਗਤ ਕਰਕੇ ਮਿਲੇਗਾ ਕੀ? ਕਹਿੰਦੇ ਕਮਾਈ ਵਾਲੇ ਇਹੋ ਜੀ ਤੇਰੇ ਉੱਤੇ ਬਖਸ਼ਿਸ਼ ਕਰ ਦੇਣਗੇ, ਇਹੋ ਜੀ ਕਿਰਪਾ ਕਰ ਦੇਣਗੇ, ਇੱਕ ਵਾਰੀ ਤੇਰੇ ਅੰਦਰ ਨਾਮ ਉਹ ਵਸਾ ਦੇਣਗੇ, ਉਹ ਨਾਮ ਦੁਬਾਰਾ ਤੇਰੇ ਅੰਦਰੋਂ ਨਿਕਲੇਗਾ ਨਹੀਂ ਜੀ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇਰੀ ਜੀਭ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਹਰ ਵੇਲੇ ਉਹਦਾ ਸ਼ੁਕਰਾਨਾ, ਹਰ ਵੇਲੇ ਉਹਦਾ ਨਾਮ। ਪਰ ਇਹ ਕਿਰਪਾ ਹੋਏਗੀ ਉਦੋਂ ਜਦੋਂ ਮਹਾਂਪੁਰਖਾਂ ਦੀ ਸੰਗਤ ਕਰੇਗਾ, ਜਦੋਂ ਬਾਬਾ ਦੀਪ ਸਿੰਘ ਵਰਗੇ, ਬਾਬਾ ਆਨੰਦ ਸਿੰਘ ਵਰਗੇ ਰੰਗੇ ਹੋਏ ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ ਸੰਗਤ ਕਰੇਗਾ, ਫਿਰ ਕਿਰਪਾ ਵਰਤਣੀ ਤੇਰੇ ਉੱਤੇ। ਬੜੀ ਲੋੜ ਜੇ ਮਹਾਂਪੁਰਖਾਂ ਦੀ ਸੰਗਤ ਦੀ, ਬੜੀ ਲੋੜ ਜੇ ਕਮਾਈ ਵਾਲੇ ਸਾਧੂਆਂ ਦੀ ਸੰਗਤ ਦੀ। ਜੇ ਅੱਜ ਬਾਬਾ ਬਿਧੀ ਚੰਦ ਜੀ ਨੂੰ ਅਸੀਂ ਸਤਿਕਾਰ ਦੇਨੇ ਆ, ਮਹਾਰਾਜ ਛੇਵੇਂ ਪਾਤਸ਼ਾਹ ਨੇ ਕਹਿਤਾ ਭਾਈ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਇੰਨਾ ਮਾਣ ਦੇਤਾ, ਇੰਨਾ ਮਾਣ। ਤੇ ਭਾਈ ਬਿਧੀ ਚੰਦ ਜੀ ਦਾ ਪਹਿਲਾ ਜੀਵਨ ਤੇ ਹੋਰ ਸੀ ਨਾ, ਹੋਰ। ਪਰ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆ ਗਈ, ਜਿਹੜਾ ਚੋਰੀਆਂ ਵਾਲਾ ਸੁਭਾਅ ਨਿਕਲ ਗਿਆ, ਤਬਦੀਲੀ ਆ ਗਈ। ਭਾਈ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਗਏ। ਪੁੱਛੋ ਭਾਈ ਸਾਹਿਬ ਜੀ, ਉਹ ਮਹਾਂਪੁਰਖੋ, ਉਹ ਰੱਬ ਦੇ ਪਿਆਰੇ ਹੋ, ਅੱਜ ਤੁਸੀਂ ਦੁਨੀਆ ਨੂੰ ਦਾਤਾਂ ਵੰਡਦੇ ਹੋ, ਤੁਸੀਂ ਬ੍ਰਹਮ ਗਿਆਨੀ ਹੋ, ਤੁਹਾਨੂੰ ਇਹ ਲੱਗਣ ਲੱਗੀ ਕਿਵੇਂ? ਤੇ ਭਾਈ ਬਿਧੀ ਚੰਦ ਜੀ ਕਹਿਣਗੇ ਭਲਾ ਹੋਵੇ ਭਾਈ ਅਦਲੀ ਦਾ, ਮੈਂ ਤੇ ਮੱਝਾਂ ਚੁਰਾ ਕੇ ਭੱਜਿਆ ਸਾਂ, ਤੇ ਭਾਈ ਅਦਲੀ ਜੀ ਬੈਠੇ ਸੀ ਨਦੀ ਕਿਨਾਰੇ, ਸਿਮਰਨ ਕਰਦੇ ਸੀ, ਪਿੰਡ ਵਾਲੇ ਲੱਗੇ ਸੀ ਮੇਰੇ ਮਗਰ, ਮੱਝਾਂ ਵੜ ਗਈਆਂ ਉਹ ਨਦੀ ਦੇ ਵਿੱਚ, ਪਿੰਡ ਵਾਲੇ ਮੈਨੂੰ ਫੜ ਨਾ ਲੈਣ। ਤੇ ਮੈਂ ਭਾਈ ਅਦਲੀ ਨੂੰ ਕਿਹਾ, ਉਹ ਮਹਾਂਪੁਰਖੋ ਕੋਈ ਲੁਕਣ ਦੀ ਥਾਂ। ਤੇ ਭਾਈ ਅਦਲੀ ਉਸ ਵੇਲੇ ਕੀਤਾ ਕਿ ਜਿਹੜੇ ਕੱਪੜੇ ਨੂੰ ਆਪਣੇ ਉੱਪਰ ਲਿਆ ਸੀ ਨਾ, ਜਿਹੜੀ ਚੱਦਰ ਨੂੰ, ਉਹ ਚੱਦਰ ਮੇਰੇ ਉੱਤੇ ਪਾ ਦਿੱਤੀ। ਭਾਈ ਬਿਧੀ ਚੰਦ ਕਹਿਣਗੇ ਜਦੋਂ ਮੇਰੇ ਉੱਤੇ ਚੱਦਰ ਪਾਈ, ਅਸਲੀਅਤ ਦੇ ਵਿੱਚ ਉਹ ਕੱਪੜੇ ਦੀ ਚੱਦਰ ਨਹੀਂ ਪਾਈ, ਮੇਰੇ ਗੁਨਾਹਾਂ ਤੇ ਚੱਦਰ ਪਾ ਦਿੱਤੀ। ਸਤਿ ਸ੍ਰੀ ਅਕਾਲ। ਨਿਰਗੁਣ ਰਾਖ ਲਿਆ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ, ਸੰਤਨ ਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਕਹਿੰਦੇ ਉਹ ਕੱਪੜੇ ਦੀ ਚੱਦਰ ਨਹੀਂ, ਮੇਰੇ ਔਗਣਾ ਤੇ ਚੱਦਰ ਪਾਤੀ। ਤੇ ਭਾਈ ਅਦਲੀ ਕਹਿੰਦੇ ਜੋ ਮੈਂ ਜਪਦਾ ਤੂੰ ਵੀ ਜਪ ਭਾਈ। ਭਾਈ ਅਦਲੀ ਬੋਲਦੇ ਨੇ, ਬੋਲ ਪਿਆਰਿਆ, ਵਾਹਿਗੁਰੂ 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 ਵਾਹਿਗੁਰੂ। ਉਹ ਨਾਮ ਜਪਣ ਵਾਲੇ ਨੇ ਇਹੋ ਜੀ ਉਹ ਬੰਦਗੀ ਦੀ ਚੱਦਰ ਪਾਈ, ਗੁਰੂ ਕੋਲੋਂ ਇਹੋ ਜਿਹੇ ਗੁਨਾਹ ਬਖਸ਼ਵਾਏ, ਇਹੋ ਜਿਹੇ ਗੁਨਾਹ ਬਖਸ਼ਵਾਏ ਕਿ ਉਹੋ ਹੀ ਭਾਈ ਬਿਧੀ ਚੰਦ ਜੀ ਦੇ ਅੰਦਰ ਸਦਾ ਸਦਾ ਵਾਸਤੇ ਨਾਮ ਟਿਕਿਆ ਹੀ ਨਹੀਂ। ਭਾਈ ਬਿਧੀ ਚੰਦ ਨੂੰ ਵੀ ਨਾਮ ਦਾ ਦਾਤਾ ਬਣਾ ਦਿੱਤਾ। ਜਿਹਦੇ ਵੱਲ ਵੀ ਬਿਧੀ ਚੰਦ ਤੂੰ ਅੱਖ ਭਰ ਕੇ ਵੀ ਵੇਖ ਲੇਗਾ ਨਾ, ਸਿਮਰਨ ਉਹਦੇ ਅੰਦਰ ਵੀ ਚੱਲ ਪਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਮਹਾਰਾਜ ਨੂੰ ਜਦੋਂ ਪੁੱਛੋਗੇ ਨਾ ਤੇ ਮਹਾਰਾਜ ਆ ਜਵਾਬ ਦੇਣਗੇ, ਮਹਾਰਾਜ ਮੈਂ ਬੜੀ ਕੋਸ਼ਿਸ਼ ਕਰਦਾ ਅੰਦਰ ਚੱਲੇ, ਸਿਮਰਨ ਚੱਲੇ, ਪਰ ਚੱਲਦਾ ਹੀ ਨਹੀਂ। ਮਹਾਰਾਜ ਕਹਿਣਗੇ ਉਹ ਪਿਆਰਿਆ, ਮਹਾਂਪੁਰਸ਼ਾਂ ਦੀ ਸੰਗਤ ਕਰ, ਕਮਾਈ ਵਾਲਿਆਂ ਦੀ ਸੰਗਤ ਕਰ, ਗੁਰਸਿੱਖਾਂ ਦੀ ਸੰਗਤ ਕਰ, ਜੋ ਮਰਜ਼ੀ ਹੋ ਜੇ ਆ ਸੰਗਤ ਵਿੱਚ ਆਉਣਾ ਨਾ ਛੱਡ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾ, ਪਰ ਨੀਵਾਂ ਹੋ ਕੇ ਸੰਗਤ ਵਿੱਚ ਬਹਿ। ਜਦੋਂ ਕਮਾਈ ਵਾਲਿਆਂ ਦੀ ਸੰਗਤ ਕਰੇਗਾ ਨਾ, ਤੇਰੇ ਤੇ ਵੀ ਉਹ ਛਿੱਟਾ ਪਾ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੀਵਨ 'ਚ ਬੜੀ ਲੋੜ ਹੈ ਕਮਾਈ ਵਾਲਿਆਂ ਦੀ ਸੰਗਤ ਦੀ, ਬੜੀ ਲੋੜ। ਅਰਦਾਸ ਕਰਿਆ ਕਰੋ ਇਹ ਕਮਾਈ ਵਾਲਿਆਂ ਦੀ ਸੰਗਤ ਕਦੀ ਛੁੱਟੇ ਨਾ।
ਕੋਈ ਵੀ ਇਹੋ ਜਿਹਾ ਕੰਮ ਨਾ ਕਰਿਓ ਮਨ ਕਰਕੇ, ਕਰਮਾਂ ਕਰਕੇ, ਬਚਨਾ ਕਰਕੇ। ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ ਜਿਹਦੇ ਕਰਕੇ ਆ ਮਹਾਂਪੁਰਖਾਂ ਦੀ ਸੰਗਤ ਛੁੱਟ ਜੇ। ਮਹਾਂਪੁਰਖ ਕੌਣ? ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਮਹਾਂਪੁਰਖ ਕੌਣ ਨੇ? ਬਾਬਾ ਨੰਦ ਸਿੰਘ ਜੀ। ਆ ਕਮਾਈ ਵਾਲੀਆਂ ਰੂਹਾਂ, ਕਮਾਈ ਵਾਲੀਆਂ। ਤੁਸੀਂ ਕਹੋਗੇ ਹੁਣ ਕਿੱਥੇ ਨੇ? ਅਸੀਂ ਤੇ ਵੇਖਿਆ ਹੀ ਕੋਈ ਨਹੀਂ। ਉਹ ਕਮਾਈ ਵਾਲਿਆਂ ਦੇ ਬਚਨ ਸੁਣਦੇ, ਕਮਾਈ ਵਾਲਿਆਂ ਦੀ ਸੰਗਤ ਹੀ ਹੋ ਰਹੀ ਹੈ, ਉਹਨਾਂ ਦਾ ਸੰਗ ਹੀ ਹੋ ਰਿਹਾ ਹੈ। ਸਰੀਰਕ ਤੌਰ ਤੇ ਭਾਵੇਂ ਮਹਾਂਪੁਰਖਾਂ ਦੇ ਓਲੇ ਨੇ, ਪਰ ਸੱਚੀ ਗੱਲ ਹੈ ਬੈਠੇ ਤੇ ਸਾਹਮਣੇ ਹੋਏ ਨੇ। ਆਖੋ ਧੰਨ ਬਾਬਾ ਦੀਪ ਸਿੰਘ। ਤੁਹਾਨੂੰ ਇੱਕ ਇੱਕ ਨੂੰ ਵੇਖ ਰਹੇ ਨੇ। ਬਾਬੇ ਖੰਡੇ ਵਾਲੇ ਵੀ ਵੇਖਦੇ, ਬਾਬਾ ਨੰਦ ਸਿੰਘ ਵੀ ਵੇਖਦੇ ਨੇ। ਜੇ ਗੁਰੂ ਹਾਜ਼ਰ ਨਾਜ਼ਰ ਤੇ ਗੁਰੂ ਦੇ ਸੰਤ ਵੀ ਹਾਜ਼ਰ ਨਾਜ਼ਰ ਹੁੰਦੇ ਨੇ, ਉਹ ਵੀ ਹਾਜ਼ਰ ਨਾਜ਼ਰ ਬੈਠੇ ਵੇਖਦੇ ਨੇ। ਇਹ ਕੀ ਸੋਚਦਾ ਹੈ, ਕਿਹੜੀ ਭਾਵਨਾ ਕਰਕੇ ਬੈਠਾ ਹੈ, ਕਿਹੜੀ ਮੰਨਤ ਮੰਗਦਾ ਹੈ। ਮੂੰਹੋਂ ਕਿਹਾ ਨਹੀਂ ਕਿਹਾ, ਪਰ ਕਿਤੇ ਕੋਈ ਫਰਕ ਨਹੀਂ। ਅੰਦਰਲੀ ਗੱਲ ਤੇ ਮੈਂ ਤੇਰੀ ਆਉਂਦਿਆਂ ਹੀ ਪੜ ਲਈ ਸੀ, ਆਉਂਦਿਆਂ ਹੀ। ਹਾਂਜੀ, ਤੂੰ ਕਿਹੜੀ ਭਾਵਨਾ ਨਾਲ ਆਇਆ, ਪਤਾ ਤੇ ਤੇਰਾ ਆਉਂਦਿਆਂ ਹੀ ਲੱਗ ਗਿਆ ਮੈਨੂੰ। ਤੂੰ ਕਿਹੜੀ ਭਾਵਨਾ ਨਾਲ ਬੈਠਾ ਸਭ ਪਤਾ ਲੱਗ ਗਿਆ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜ਼ਿੰਦਗੀ ਦੇ ਵਿੱਚ ਕਮਾਈ ਵਾਲਿਆਂ ਦੀ ਸੰਗਤ ਡਟ ਡਟ ਕੇ ਕਰਿਓ। ਪੜਿਓ ਇੱਕ ਵਾਰੀ, ਮੰਗਿਓ ਕਮਾਈ ਵਾਲਿਆਂ ਦੀ ਸੰਗਤ। ਸੀ ਪਿਆਰੇ ਮੇਲੇ, ਸੀ ਸੁਭਾਅ ਤੇਰਾ ਆਟੋਮੈਟਿਕ ਪੈ ਜਾਣਾ, ਕਿਉਂਕਿ ਉਹਨਾਂ ਦਾ ਸੁਭਾਅ ਨਾਮ ਜਪਣਾ। ਔਰੇ ਦੇ ਵਿੱਚ ਬਹਿ ਤੇ ਸਹੀ ਹੋ ਵੜੇ। ਆ ਕਿੱਡਾ ਪਿਆਰਾ ਔਰਾ ਬਣ ਜਾਂਦਾ ਜਦੋਂ ਆਪਾਂ ਬੈਠੇ ਸਾਰੇ। ਕੀ ਹੈ ਉਧਰੋਂ ਉਹ ਵਾਈਬ੍ਰੇਸ਼ਨ ਆ ਰਹੀ, ਉਹ ਕਿਰਨਾਂ ਆ ਰਹੀਆਂ ਨੇ, ਤਰੰਗਾਂ ਉੱਠ ਰਹੀਆਂ ਨੇ ਨਾਮ ਦੀਆਂ, ਬੰਦਗੀ ਦੀਆਂ।
ਅਸੀਸਾਂ ਦੀਆਂ, ਪੋਜ਼ਿਟਿਵ ਵਾਈਬ੍ਰੇਸ਼ਨ ਦੀਆਂ, ਹੈ ਜੀ। ਉਹ ਇਦਾਂ ਹੀ ਤਰੰਗਾਂ ਆ ਰਹੀਆਂ, ਤੇ ਜਿਹੜਾ ਇਹ ਤਰੰਗਾਂ ਦੇ ਵਿੱਚ ਇਸ ਵੇਲੇ ਬੈਠਾ ਹੁੰਦਾ ਹੈ ਨਾ, ਉਹ ਫਿਰ ਬਾਬਾ ਖੰਡੇ ਵਾਲਾ ਇਹੋ ਜੀ ਕਿਰਪਾ ਕਰਦਾ, ਇਹੋ ਜੀ ਕਿਰਪਾ ਕਰਦਾ, ਉਹ ਤਰੰਗਾਂ ਦੀ ਪੋਜ਼ਿਟਿਵ ਵਾਈਬ੍ਰੇਸ਼ਨ ਦੀ ਆਪਣੀ ਬਖਸ਼ੀਸ਼ ਦੀ ਪਿਆਰੀ ਚੱਦਰ ਪਾ ਕੇ ਸਾਡੇ ਸਾਰਿਆਂ ਦੇ ਗੁਨਾਹਾਂ ਨੂੰ ਢੱਕ ਲੈਂਦਾ ਹੈ। ਸਤਿ ਸ੍ਰੀ ਅਕਾਲ। ਜਿਵੇਂ ਅਸੀਂ ਔਗਣ ਕਰਨਾ ਨਹੀਂ ਨਾ ਭੁੱਲਦੇ, ਔਗਣ ਕਰੀ ਜਾਂਦੇ, ਉਹ ਸਾਡੇ ਔਗਣਾਂ ਤੇ ਪਰਦਾ ਪਾਉਣਾ ਨਹੀਂ ਭੁੱਲਦਾ। ਸੱਚੀ ਗੱਲ ਹੈ। ਅਸੀਂ ਗੁਨਾਹ ਕਰਨਾ ਨਹੀਂ ਭੁੱਲਦੇ, ਔਗਣ ਕਰਨਾ ਨਹੀਂ ਭੁੱਲਦੇ, ਉਹ ਸਾਡੇ ਗੁਨਾਹਾਂ ਤੇ ਪਰਦੇ ਪਾਉਣੇ ਨਹੀਂ ਭੁੱਲਦਾ। ਆਖੋ ਧੰਨ ਗੁਰੂ ਰਾਮਦਾਸ, ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਮਰ ਕਹਿੰਦੇ ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਅੱਗੇ ਕੀ ਕਹਿ ਰਹੇ, ਪੜਿਓ ਜੀ ਪਿਆਰ ਨਾਲ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਕਹਿੰਦੇ ਅਸਲੀਅਤ ਵਿੱਚ ਉਹੋ ਹੀ ਇਸ ਜਗਤ ਦੇ ਵਿੱਚ ਜੰਮੇ ਨੇ, ਭਾਵ ਉਹਨਾਂ ਨੇ ਆਪਣਾ ਮਨੁੱਖਾ ਜਨਮ ਸਫਲ ਕੀਤਾ ਜਿਹੜੇ ਪਰਮੇਸ਼ਰ ਦੇ ਸਿਮਰਨ ਦੇ ਨਾਲ ਲੱਗ ਗਏ, ਤੇ ਸਿਮਰਨ ਦੀ ਸਹਾਇਤਾ ਦੇ ਨਾਲ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਮਿਲਾਪ ਹਾਸਲ ਕਰ ਲਿਆ ਨਾ, ਉਹੋ ਹੀ ਆਏ ਨੇ ਇਸ ਜਹਾਨ ਵਿੱਚ। ਨਹੀਂ ਤੇ ਕਈ ਆਏ ਕਈ ਚਲੇ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਆਏ ਕਈ ਤੁਰ ਗਏ, ਕਈਆਂ ਨੇ ਤੇ ਪਸ਼ੂਆਂ ਵਰਗਾ ਜੀਵਨ ਬਤੀਤ ਕੀਤਾ। ਆਏ ਇਨਸਾਨ ਬਣ ਕੇ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ, ਕੰਮ ਪਸ਼ੂਆਂ ਵਾਲੇ ਕਰਕੇ ਗਏ, ਪਸ਼ੂਆਂ ਵਾਲੇ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਖਾਣਾ ਬੰਦਾ ਵੀ ਖਾਂਦਾ, ਪਸ਼ੂ ਵੀ ਖਾਂਦੇ ਨੇ, ਬੱਚੇ ਬੰਦਿਆਂ ਦੇ ਵੀ ਹੁੰਦੇ, ਪਸ਼ੂਆਂ ਦੇ ਵੀ ਹੋ ਜਾਂਦੇ ਨੇ। ਆਪਣਾ ਪੇਟ ਭਰਨ ਦੀ ਸੋਝੀ ਪਸ਼ੂਆਂ ਨੂੰ ਵੀ ਹੈ, ਬੰਦੇ ਨੂੰ ਵੀ ਹੈ। ਜੇ ਆਹੀ ਕੰਮ ਕਰਨੇ ਨੇ, ਫਿਰ ਤੇਰੇ ਵਿੱਚ ਤੇ ਪਸ਼ੂ ਵਿੱਚ ਫਰਕ ਹੀ ਰਿਹਾ। ਅਸਲੀਅਤ ਦੇ ਵਿੱਚ ਤੇਰਾ ਆਇਆ ਸਫਲਾ ਤਾਂ ਹੈ ਜੇ ਇਹ ਮਨੁੱਖਾ ਜਨਮ ਵਿੱਚ ਆਏ ਦਾ ਤੂੰ ਕਾਰਨ ਸਮਝੇਗਾ। ਭਈ ਪ੍ਰਾਪਤ ਮਨੁੱਖ ਦੇ ਗੁਰੀਆ ਗੋਬਿੰਦ ਮਿਲਣ ਕੀ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ। ਤਾਂ ਤੇਰਾ ਸਫਲਾ ਆਇਆ ਜੇ ਆ ਅਸਲੀਅਤ ਦੇ ਵਿੱਚ ਗੁਣ ਧਾਰਨ ਕਰੇਗਾ। ਬਾਕੀ ਆਏ ਗਏ ਅਨੇਕਾਂ ਲੱਖਾਂ ਹੀ ਆ ਰਹੇ, ਲੱਖਾਂ ਹੀ ਜਾ ਰਹੇ, ਪਰ ਤੇਰਾ ਆਇਆ ਸਫਲਾ ਤਾਂ ਸਮਾਂ ਪਾਸ ਤੇ ਸਾਰੇ ਕਰ ਲੈਂਦੇ, ਸਫਲਾ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਪਾਸ ਕਰਨ ਵਾਲੇ ਸਮਾਂ ਤੇ ਤਾਸ਼ਾਂ ਖੇਡ ਖੇਡ ਕੇ ਪਾਸ ਕਰੀ ਜਾ ਰਹੇ, ਪਾਸ ਕਰਨ ਵਾਲੇ ਸਮਾਂ ਤੇ ਪਿਆਰਿਓ ਅੱਖਾਂ ਨਾਲ ਗੰਦਗੀ ਵੇਖ ਵੇਖ ਕੇ ਪਾਸ ਕਰੀ ਜਾ ਰਹੇ ਸਮਾਂ। ਫਿਰ ਤੇਰੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਰਹਿ ਗਿਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਾਸ ਨਾ ਕਰ ਸਮਾਂ, ਸਮਾਂ ਸਫਲ ਕਰ। ਮਾਰੇ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਅੱਗੇ ਜੀ, ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਕਹਿੰਦੇ ਜੇ ਤੂੰ ਉਹਨੂੰ ਯਾਦ ਨਹੀਂ ਕਰਦਾ, ਜੇ ਤੂੰ ਉਹਨੂੰ ਚੇਤੇ ਵਿੱਚ ਨਹੀਂ ਰੱਖਦਾ, ਚੇਤ ਗੋਬਿੰਦ ਆਰਾਧੀਏ, ਜੇ ਚੇਤੇ ਵਿੱਚ ਨਹੀਂ ਰੱਖਦਾ, ਜੇ ਉਹਨੂੰ ਯਾਦ ਨਹੀਂ ਕਰਦਾ, ਉਹਦਾ ਸਿਮਰਨ ਨਹੀਂ ਕਰਦਾ, ਉਹਦੀ ਬੰਦਗੀ ਨਹੀਂ ਕਰਦਾ, ਉਹਨੂੰ ਹਰ ਵੇਲੇ ਤੂੰ ਯਾਦ ਨਹੀਂ ਨਾ ਕਰਦਾ, ਉਹਦੀ ਯਾਦ ਤੋਂ ਬਿਨਾਂ ਇੱਕ ਖਿੰਨ ਮਾਤਰ ਬਿਤਾਇਆ ਹੋਇਆ ਸਮਾਂ ਵੀ ਇਉਂ ਲੱਗਦਾ ਹੈ, ਇਉਂ ਲੱਗਦਾ ਹੈ, ਇਉਂ ਲੱਗਦਾ ਹੈ ਜਿਵੇਂ ਜ਼ਿੰਦਗੀ ਵਿਅਰਥ ਹੀ ਬੀਤ ਗਈ ਹੈ। ਇੱਕ ਖਿਣ ਮਾਤਰ ਲਈ ਵੀ ਭੁੱਲਦਾ ਹੈ ਨਾ, ਜ਼ਿੰਦਗੀ ਵਿਅਰਥ ਹੋ ਸਕਦੀ। ਕਿਉਂ? ਕਿਉਂਕਿ ਕੁਝ ਸਕਿੰਟਾਂ ਲਈ ਭੁੱਲਣਾ ਮਿੰਟਾਂ ਦਾ ਭੁੱਲਣਾ ਬਣ ਜਾਂਦਾ ਹੈ। ਮਿੰਟਾਂ ਦਾ ਭੁੱਲਣਾ ਪਿਆਰਿਓ ਘੰਟਿਆਂ ਦਾ ਭੁੱਲਣਾ ਬਣ ਸਕਦਾ ਹੈ। ਘੰਟਿਆਂ ਦਾ ਭੁੱਲਣਾ ਦਿਨਾਂ ਦਾ ਭੁੱਲਣਾ ਹਫ਼ਤਿਆਂ ਦਾ ਭੁੱਲਣਾ, ਮਹੀਨਿਆਂ ਦਾ ਭੁੱਲਣਾ, ਸਾਲ ਦਾ ਭੁੱਲਣਾ, ਸਾਲਾਂ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਸ਼ਿਸ਼ ਕਰ ਜਿਹੜੇ ਟੋਟਕੇ ਦੱਸੇ ਆ ਨਾ, ਜਿਹੜੇ ਢੰਗ ਦੱਸੇ, ਜਿਹੜੀਆਂ ਜੁਗਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੱਸੀਆਂ, ਉਹ ਤਾਂ ਯਾਦ ਕਰੀ ਜਾ ਯਾਦ। ਤੇ ਜੇ ਨਹੀਂ ਕਰੇਗਾ
तेरी ये जिंदगी व्यर्थ बीत जानी। आखो धन गुरु रामदास जी, धन गुरु रामदास जी। अगे जी। जल थल महियल पूरिया रविया विच वणा। कहंदे याद किनू कर, किनू करा मैं याद? कहंदे याद ओनू कर जेड़ा धरती दे विच भी, आकाश विच भी, जंगलों विच हर थां ते व्यापक है। ओनू हर वेले माइंड विच बिठा के रख, हर वेले। अगे महाराज की सुमत दे रहे, सो प्रभ चित न आवई कितड़ा दुख गणा। की सुमत दे रहे महाराज। ये आपां हुणे विचार करते हैं, थोड़े ज मिनट रह गए, 1-2 मिनट नवा साल चढ़न च मेरे मन की भावना चौंकड़े मार लो। जिन्होंने महाराज ने बल दिता है शरीर राजी चौंकड़े मारो, जिन्होंने नहीं सेहत राजी जिन्हों की वो अरदास करो महाराज चौंकड़े मारने जोगा बना दे। ते नवा साल आओ वाहिगुरू जाप करदे चढ़ाइए, सारे कृपा करियो प्यार नाल ते अरदासां करी चलियो। महाराज ये नवा साल चढ़न लगा, तुहाडी बंदगी तुहाडे मेहर दे खाते विच, तुहाडी बख्शिश दे खाते, तुहाडे नज़र दे खाते विच बतीत होवे। वाहिगुरू 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 तन वाहिगुरू 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 तन वाहिगुरू 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 करो अरदासां।
ਇਹ ਨਵਾਂ ਸਾਲ ਸਾਡੇ ਘਰਾਂ ਦੇ ਵਿੱਚ ਸੁਖ ਸ਼ਾਂਤੀ, ਬਰਕਤਾਂ, ਅੰਮ੍ਰਿਤ ਵੇਲਾ, ਅੰਮ੍ਰਿਤ ਬਾਣੀ, ਲੋਕ ਦੀਆਂ ਦਾਤਾਂ, ਪਰਲੋਕ ਦੇ ਸੁੱਖ, ਇਹ ਸਾਰੀਆਂ ਚੀਜ਼ਾਂ ਇਹ ਨਵਾਂ ਸਾਲ ਸਾਡੇ ਘਰਾਂ 'ਚ ਲਿਆਵੇ। ਸਾਰੀਆਂ ਸੰਗਤਾਂ ਨੂੰ ਬੇਅੰਤ 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 ਵਧਾਈਆਂ। ਤੁਸੀਂ ਮੈਨੂੰ ਵਧਾਈ ਨਹੀਂ ਦੇਣੀ? ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਸ 2-3 ਮਿੰਟ ਉਹ ਸ਼ਬਦ ਪੂਰਾ ਕਰ ਲਈਏ। ਮਹਾਰਾਜ ਕੀ ਸੁਮਤ ਦੇ ਰਹੇ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ। ਮਹਾਰਾਜ ਕਹਿੰਦੇ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਕਿੰਨਾ ਕੁ ਮਾਨਸਿਕ ਦੁੱਖ ਲੱਗ ਜਾਂਦਾ ਉਸ ਬੰਦੇ ਨੂੰ, ਉਹ ਗਿਣਿਆ ਹੀ ਨਹੀਂ ਜਾ ਸਕਦਾ। ਕਿਹਨੂੰ ਕਹਿੰਦੇ? ਜਿਹਨੂੰ ਪਰਮੇਸ਼ਰ ਚੇਤੇ ਨਹੀਂ ਆਉਂਦਾ, ਜਿਹੜਾ ਜਲ ਵਿੱਚ, ਥਲ ਵਿੱਚ, ਹਰ ਜਗ੍ਹਾ ਤੇ ਵਸਿਆ ਨਾ ਪਰਮੇਸ਼ਰ, ਜਿਹਨੂੰ ਚੇਤੇ ਨਹੀਂ ਆਉਂਦਾ, ਮਾਨਸਿਕ ਤੌਰ ਤੇ ਰੋਗੀ ਬਣ ਜਾਂਦਾ। ਤੇ ਕਿੱਡਾ ਕੁ ਰੋਗੀ? ਕਹਿੰਦੇ ਉਹ ਦੁੱਖ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਜੀ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਵਸ ਗਿਆ ਪਰਮੇਸ਼ਰ, ਉਹ ਵੱਡਿਆਂ ਭਾਗਾਂ ਵਾਲੇ, ਵੱਡਿਆਂ ਭਾਗਾਂ ਵਾਲੇ, ਚੰਗੀ ਕਿਸਮਤ ਵਾਲੇ ਨੇ। ਹੈ ਜੀ, ਇੰਨੀ ਵੱਡੀ ਕਿਸਮਤ, ਇੰਨਾ ਉਹਨਾਂ ਦਾ ਵੱਡਾ ਭਾਗ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ। ਹੁਣ ਬਿਲਕੁਲ ਮੈਂ ਸ਼ਾਰਟ ਦੇ ਵਿੱਚ ਬੋਲ ਰਿਹਾ, ਸਮਾਂ ਆਪਣਾ ਹੋਣ ਵਾਲਾ। ਅੱਗੇ ਜੀ। ਹਰਿ ਦਰਸ਼ਨ ਕੋ ਮਨ ਲੋਚਦਾ। ਮਹਾਰਾਜ ਕਹਿੰਦੇ ਇਹੋ ਜੇ ਪਰਮੇਸ਼ਰ ਦੇ ਦਿਦਾਰਿਆਂ ਦੀ ਆਸ ਹੈ ਮੇਰੇ ਅੰਦਰ, ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਏ, ਉਹਦੇ ਦਰਸ਼ਨਾਂ ਦੀ ਤਾਂਘ ਮੈਨੂੰ ਲੱਗੀ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਅੱਗੇ ਜੀ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਕਹਿੰਦੇ ਮੈਂ ਉਹ ਮਹਾਂਪੁਰਖ ਦੇ ਚਰਨੀ ਪੈ ਜਾ, ਉਹਦੇ ਚਰਨੀ ਢਹਿ ਪਵਾਂ, ਉਹਦੀ ਸ਼ਰਨ ਵਿੱਚ ਆਵਾਂ, ਉਹਦੇ ਚਰਨੀ ਲੱਗ ਜਾਵਾਂ, ਜਿਹੜਾ ਮੈਨੂੰ ਉਸ ਹਰੀ ਦਾ ਮਿਲਾਪ ਕਰਾ ਦੇਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। 12 ਮਹੀਨਿਆਂ ਦੀ ਇਹ ਬਾਣੀ ਪੜ੍ਹ ਲਓ। ਅਖੀਰ ਤੇ ਤੋੜਾ ਹਰ ਮਹੀਨੇ ਦੇ ਬਾਅਦ ਮਹਾਰਾਜ ਨੇ ਮਹਾਂਪੁਰਖਾਂ ਦੇ ਉੱਤੇ ਭੰਨਿਆ। ਮਹਾਂਪੁਰਖਾਂ ਦੀ ਸੰਗਤ ਕਰ, ਕਮਾਈ ਵਾਲਿਆਂ ਦੀ ਸੰਗਤ ਕਰ, ਰੰਗ ਰਤਣਿਆਂ ਦੀ ਸੰਗਤ ਕਰ। ਜਦੋਂ ਸੰਗਤ ਕਰੇਗਾ ਉਹ ਸਫਲ ਹੋ ਜਾਏਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਜਦੋਂ ਮਹਾਂਪੁਰਖਾਂ ਦੀ ਸੰਗਤ ਕਰੇਗਾ ਤਾਂ ਕਿਸੇ ਵੀ ਕੀਮਤ ਦੇ ਉੱਤੇ ਇਹ ਮਹਾਂਪੁਰਖਾਂ ਦੀ ਜਿਹੜੀ ਅਸੀਂ ਸੰਗਤ ਕਰਦੇ ਆ ਨਾ, ਖੰਡੇ ਵਾਲੇ ਬਾਬੇ ਦੀ, ਛੱਡਣੀ ਨਹੀਂ। 3 ਤੋਂ 4 ਰੋਜ਼ ਕਰਦੇ ਹੋ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ, ਰੋਜ਼ ਦੁਪਹਿਰੀ, ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ। ਇਹ ਸੰਗਤ ਛੱਡਣੀ ਨਹੀਂ, ਜਿੰਨੀ ਵਧਾ ਸਕੋ ਹੋਰ ਇਹ ਸੰਗਤ ਵਧਾਓ। ਗੁਰੂ ਮਿਹਰ ਕਰੇ, ਗੁਰੂ ਰਾਮਦਾਸ ਭਲਾ ਕਰਨ, ਮਿਹਰਾਂ ਕਰਨ। ਬਾਕੀ ਸੇਵਾਵਾਂ ਦੇ ਕਾਰਜਾਂ ਬਾਰੇ ਸਾਰੀ ਸੰਗਤ ਨੂੰ ਪਤਾ ਹੈ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੁੱਧੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਸ ਹਸਪਤਾਲ ਵਿੱਚ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ, ਲਾਗਤ ਮੁੱਲ ਨਾਲ।
ਐਕਸਰੇ, ਅਲਟਰਾਸਾਊਂਡ, ਨਾਲ ਪਿਆਰਿਓ ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ। ਕਿਸੇ ਦਿਨ ਆ ਜਾਓ ਸਵੇਰੇ, ਜਦੋਂ ਹਸਪਤਾਲ ਖੁੱਲ੍ਹਾ ਹੋਵੇ, 9 ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਦਾ, 6 ਵਜੇ ਤੱਕ, ਤੇ ਕਿਸੇ ਵੇਲੇ ਆ ਕੇ ਵੇਖੋ। ਉੱਦਾਂ ਬਾਬਾ ਦੀਪ ਸਿੰਘ ਸਭ ਨੂੰ ਰਾਜੀ ਰੱਖੇ, ਪਰ ਸਰੀਰ ਸੁੱਖ ਦੁੱਖ ਚੱਲਦਾ। ਇਹ ਹਸਪਤਾਲ ਵਿੱਚ ਕਰਾਮਾਤਾਂ ਵਰਤ ਰਹੀਆਂ ਬਾਬਾ ਦੀਪ ਸਿੰਘ ਜੀ ਦੀਆਂ। ਜਿਹੜੇ ਇਲਾਜ ਬਾਹਰੋਂ ਮੰਨ ਲਓ 10-10 ਮਹੀਨੇ 'ਚ ਹੁੰਦੇ ਆ ਨਾ, 10 ਦਿਨਾਂ 'ਚ ਬਾਪੂ ਇੱਥੋਂ ਰਾਜੀ ਕਰ ਦਿੰਦਾ। ਖੁਦ ਧੰਨ ਗੁਰੂ ਰਾਮਦਾਸ ਜੀ ਹਸਪਤਾਲ ਚੱਲ ਰਿਹਾ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ। ਜਿਨ੍ਹਾਂ ਨੇ ਘਰੋਂ ਕੱਢ ਦਿੱਤਾ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ, ਉਹਨਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਪੈਕ ਕਰਕੇ ਲੰਗਰ ਘਰੋਂ ਘਰੀ ਪਹੁੰਚਾਇਆ ਜਾਂਦਾ, ਉਹ ਸੇਵਾ ਵੀ। ਤੇ ਨਾਲ ਪਿਆਰੇ ਬਿਲਕੁਲ ਨਾਲ ਦੂਜਾ ਯੂਨਿਟ ਜੀ ਦੇ ਪ੍ਰਵਾਨ ਪਾਰਕ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰਦੁਆਰਾ ਸਾਹਿਬ ਬਣ ਰਿਹਾ, ਦੀਵਾਨ ਹਾਲ ਵੱਡਾ ਬਣ ਰਿਹਾ। ਇਹ ਕਿਣਕਾ ਕਿਣਕਾ ਜੋ ਤੁਸੀਂ ਦਿੰਦੇ ਹੋ, ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਜਿਹੜੇ ਸੁਣ ਰਹੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ, ਤਾਂ ਜੋ ਇਹ ਸੇਵਾਵਾਂ ਦਾ ਕਾਰਜ ਨਿਰੰਤਰਤਾਈ ਨਾਲ ਜਾਰੀ ਰਹਿ ਸਕੇ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦੇ ਨੇ। ਇਹ ਨੰਬਰਾਂ ਦੇ ਉੱਤੇ ਕਿਸੇ ਵੀ ਟਾਈਮ ਸੰਪਰਕ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਅਸੀਂ ਇੰਨਾ ਹਿੱਸਾ ਹਰ ਮਹੀਨੇ ਪਾਵਾਂਗੇ। ਭਾਵੇਂ ਥੋੜਾ ਹੀ ਹਿੱਸਾ, ਜਿੰਨਾ ਦਸਵੰਧ ਕੱਢ ਸਕਦੇ ਹੋ, ਜਿੰਨੀ ਤੁਹਾਡੀ ਕਮਾਈ ਹੈ। ਥੋੜੀ ਕਮਾਈ ਥੋੜਾ ਕੱਢ ਲਓ, ਵੱਧ ਕਮਾਈ ਵੱਧ ਕੱਢ ਲਓ। ਤੇ ਇਹੋ ਜਿਹੀਆਂ ਸੰਸਥਾਵਾਂ 'ਚ ਜ਼ਰੂਰ ਦਿਆ ਕਰੋ ਜਿੱਥੇ ਸੱਚਮੁੱਚ ਲੋੜ ਹੁੰਦੀ ਹੈ। ਜਿੱਥੇ ਅੱਗੇ ਬੜਾ ਕੁਝ ਹੈ ਉੱਥੇ ਦੇਈ ਜਾਓਗੇ, ਐਡਾ ਲੇਖੇ ਨਹੀਂ ਲੱਗਦਾ। ਇਹ ਆਪਣੀਆਂ ਅੱਖਾਂ ਨਾਲ ਆ ਕੇ ਕਿਸੇ ਦਿਨ ਵੇਖੋ ਤੇ ਫਿਰ ਤੁਹਾਨੂੰ ਹੋਰ ਜ਼ਿਆਦਾ ਤਸੱਲੀ ਹੋਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ,
ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ
ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ। ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।